Canadian Armed Forces website temporarily disabled by Indian hackers that fell victim to a cyber attack orchestrated by a group of hackers identifying themselves as Indian Cyber Force. They claimed responsibility for the attack on X. ਉਹਨਾਂ ਦੇ ਆਫੀਸ਼ੀਅਲ ਨੇ ਕਿਹਾ ਕਿ ਬੜੀ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਅਸੀਂ ਦਰੁਸਤ ਕਰ ਲਿਆ ਸੀ। 2-4 ਦਿਨ ਪਹਿਲਾਂ ਉਹਨਾਂ ਦੇ ਜ਼ਿੰਮੇਵਾਰ ਲੋਕ ਕਹਿ ਰਹੇ ਸੀ ਕਿ ਸਬਮੈਰੀਨਸ ਭੇਜੋ ਪਣਡੁੱਬੀਆਂ ਔਰ ਕੈਨੇਡਾ ਨੂੰ ਉਡਾ ਦਿਓ ਨਿਊਕਲੀਅਰ ਦੇ ਨਾਲ। ਇੱਕ ਜਿਹੜਾ ਸਿਆਸੀ ਤੌਰ 'ਤੇ ਨਾ ਸਹਿਮਤ ਹੈ ਉਹਦਾ ਮਰਡਰ ਹੁੰਦਾ ਕੈਨੇਡਾ 'ਚ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਜਿਹੜੇ ਉਹਨਾਂ ਦਾ ਡਾਇਸਪੋਰਾ, ਇਹ ਹੁਣ ਡਾਇਸਪੋਰਾ ਹਿੰਦੂ ਤੋਂ ਵੀ ਅਮਰੀਕਾ ਹੋਏ ਕੈਨੇਡਾ ਹੋਏ, ਉਹ ਜਿਵੇਂ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ, ਉਹਨੇ ਕਿਹਾ ਵੀ ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਵੀ ਉਹ ਜਿਹਨਾਂ ਧਰਤੀਆਂ ਨੂੰ ਉਹਨਾਂ ਨੇ ਅਡੋਪਟ ਕੀਤਾ ਉਹਦੇ ਨਾਲ ਲਾਇਲ ਨਹੀਂ ਹੈਗੇ, ਉਹ ਤਾਂ ਭਾਰਤ ਦੇ ਨਾਲ ਹੀ ਲਾਇਲ ਨੇ। ਅਸੀਂ ਬਦਲੇ ਦੀ ਭਾਵਨਾ ਦੇਖਿਆ ਵੀ ਉਹ ਸਾਨੂੰ ਵੀ ਗਾਲਾਂ ਕੱਢ ਰਹੇ ਨੇ ਕਿ ਜੀ ਤੁਸੀਂ ਗੁਲਾਮੀ ਲਿਆਂਦੀ ਏ, ਅਮਰੀਕਾ ਦਾ ਭਾਰਤ ਦਾ ਗੌਰਵ, ਭਾਰਤ ਦਾ ਪ੍ਰਾਈਡ ਉੱਪਰ ਚੜ੍ਹਿਆ ਨਹੀਂ ਦੇਖਣਾ ਚਾਹੁੰਦੇ, ਵਿਸ਼ਵ ਗੁਰੂ ਨਹੀਂ ਦੇਖਣਾ ਚਾਹੁੰਦੇ। ਵੀ ਉਹ ਕਹਿੰਦੇ ਨੇ ਵੀ ਤੁਸੀਂ ਅਡੋਪਟ ਕੰਟਰੀ ਇੱਥੇ ਰਹਿ ਰਹੇ ਹੋ, ਗੁਣ ਹੋਣਾ ਤੁਸੀਂ ਤੁਹਾਡੀ ਲਾਇਲਟੀ ਤਾਂ ਉੱਥੇ ਲਾਈ ਕਰਦੇ, ਔਰ ਤੁਸੀਂ ਜਿਹੜਾ ਮਰਡਰ ਵੀ ਕੀਤਾ ਔਰ ਤੁਸੀਂ ਸਾਨੂੰ ਵੀ ਗਾਲਾਂ ਕੱਢ ਰਹੇ ਹੋ। I personally saw a fascistic country, a scary country, a country that once powerful will be as bad or worse than China. I also saw how their media operates equally as contemptible. ਭਾਰਤ ਇਹਨਾਂ ਫਾਸ਼ੀਵਾਦੀ ਹਿੰਦੂ ਤਵੀਆਂ ਨਾਲ ਔਰ ਜਿਹੜੇ ਇੱਥੇ ਅਡੋਪਟਡ ਕੰਟਰੀ ਦੇ ਵਿੱਚ ਆ ਕੇ ਉਹਨਾਂ ਦੇ ਗੁਣ ਗਾਇਨ ਕਰ ਰਹੇ ਨੇ, ਇਹ ਬਹੁਤ ਖਤਰਾ ਹੈ ਅਮਰੀਕਾ ਨੂੰ ਵੀ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਵੀ। ਜਾਂ ਤਾਂ ਅਮਰੀਕਾ ਜਿਹੜਾ ਉਹ ਭਾਰਤ ਦੀ ਬਾਂਹ ਮਰੋੜ ਕੇ ਬੰਦੇ ਦੇ ਪੁੱਤ ਬਣਾਏ ਉਹਨਾਂ ਨੂੰ, ਇਹ ਹੈ ਮਤਲਬ ਫੋਰਸ ਰਿਫੋਰਮ, ਤੇ ਜਾਂ ਜਿਹੜਾ ਇਹਨਾਂ ਦੇ ਵਧਣ ਨੂੰ ਕੱਟ ਦੇ ਵੀ ਇਹਨਾਂ ਦਾ ਸਿਰ ਫੇਹ ਦਿਓ। ਮੋਦੀ ਦਾ ਧੰਨਵਾਦ ਕਿ ਉਹਨੇ ਆਪਣੀ ਔਕਾਤ ਜਾਂ ਉਹਨਾਂ ਦਾ ਕੀ ਹੈ ਖਾਸਾ ਔਰ ਮੁਲਕ ਦਾ ਖਾਸਾ ਕੀ ਹੈ ਉਹ ਰਿਵੀਲ ਕਰ ਦਿੱਤਾ, ਉਹ ਜਗਜ਼ਾਰ ਕਰਤਾ ਅਜੇ ਜਦੋਂ ਕਿ ਉਹ ਕਮਜ਼ੋਰ ਨੇ, ਅਜੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। This is bad India senators. They need to be contained until a good India emerges. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ਮਾਂ ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਅੱਜ 8 ਸਤੰਬਰ 2023 14 ਅੱਸੂ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਾਪੂਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਗਰੀ ਤੋਂ ਵੀਰ ਨਵਤੇਜ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਪੰਜਾਬ ਦੀ ਸਿਆਸਤ ਬਾਰੇ ਸਵਾਲ ਕੀਤਾ ਕਿ ਕਿਉਂ ਪੰਜਾਬ ਬੈਠੇ ਪੰਜਾਬ ਦੇ ਆਗੂ ਕਹਾਉਣ ਵਾਲੇ ਪੰਜਾਬ ਦੇ ਇਸ ਅਹਿਮ ਮੁੱਦੇ ਤੇ ਚੁੱਪ ਹਨ। ਜਿਹੜੇ ਮਾੜਾ ਮੋਟਾ ਬੋਲਦੇ ਹਨ ਉਹਨਾਂ ਨੂੰ ਜੇਲੀ ਸੁੱਟਣ ਦੇ ਅਮਲ ਸ਼ੁਰੂ ਕਰ ਦਿੱਤੇ ਗਏ ਹਨ ਕਿ ਸਾਡਾ ਬੌਧਿਕ ਪੱਧਰ ਇੰਨਾ ਹੇਠਾਂ ਚਲਾ ਗਿਆ ਹੈ ਕਿ ਸਾਨੂੰ ਅਜਿਹੀ ਲੀਡਰਸ਼ਿਪ ਮਿਲੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ।
ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀ ਫੌਜ ਦੇ ਜਿਹੜੇ ਵੈਬਸਾਈਟ ਨੂੰ ਭਾਰਤੀ ਹੈਕਰਾਂ ਵੱਲੋਂ ਜਿਹੜਾ ਹੈਕ ਕਰ ਦਿੱਤਾ ਗਿਆ। ਸੋ ਭਾਰਤੀਆਂ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਂਦੇ ਇਸ ਨੂੰ ਕੈਨੇਡਾ ਦੇ ਖਿਲਾਫ ਬਦਲਾ ਲਊ ਕਾਰਵਾਈ ਦੱਸਿਆ ਗਿਆ। ਸੋ ਕੀ ਭਾਰਤ ਨੇ ਕੈਨੇਡਾ ਦੇ ਖਿਲਾਫ ਅਣਐਲਾਨੀਆਂ ਜਿਹੜੀ ਜੰਗ ਹੈ ਉਹ ਵਿੱਢ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਫਰਮਾਇਆ ਕਿ ਪੰਜਾਬ ਦੇ ਵਿੱਚ ਜਿਹੜੀ ਮਾੜੀ ਮੋਟੀ ਆਵਾਜ਼ ਵੀ ਉੱਠਦੀ ਹੈ ਉਸ ਨੂੰ ਵੀ ਏਜੰਸੀਆਂ ਨੇ ਸਾਇਲੈਂਟ ਕਰਨ, ਚੁੱਪ ਕਰਾ ਦੇਣ ਦਾ ਧਈਆ ਹੁਣ ਕੀਤਾ ਹੋਇਆ। ਔਰ ਜਿਹੜੀ ਖਬਰ ਅੱਜ ਸਾਰੇ ਪੰਜਾਬ ਦੇ ਮੀਡੀਆ ਦੇ ਵਿੱਚ ਟ੍ਰੈਂਡ ਕਰ ਰਹੀ ਹੈ ਕਿ ਸਵੇਰੇ 6 ਵਜੇ ਦੇ ਕਰੀਬ ਕਾਂਗਰਸ ਦੇ ਐਮਐਲਏ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਉਹਨਾਂ ਦੇ ਘਰ ਬੈਡਰੂਮ 'ਚ ਵੜ ਕੇ ਕੋਈ 2-3 ਸਾਲ ਪੁਰਾਣੇ ਕੋਈ ਡਰੱਗ ਕੇਸ, ਹਾਲਾਂਕਿ ਉਸ ਮਾਮਲੇ 'ਚ ਉਹਨਾਂ ਦੀ ਸੁਪਰੀਮ ਕੋਰਟ 'ਚੋਂ ਜ਼ਮਾਨਤ ਵੀ ਹੋਈ ਹੈ, ਉਹਨਾਂ ਨੂੰ ਜਦੋਂ ਕਿ ਉਹਨਾਂ ਦਾ ਬੇਟਾ ਵੀ ਐਡਵੋਕੇਟ ਹੈ, ਉਹਨਾਂ ਦੀ ਫੈਮਿਲੀ ਸੀ ਔਰ ਸਿਵਿਲੀਅਨ ਕੱਪੜਿਆਂ 'ਚ ਵੀ ਤੇ ਜਿਹੜੇ ਯੂਨੀਫਾਰਮ 'ਚ ਵੀ ਗੁੰਡੇ ਸੀ, ਉਹਨਾਂ ਨੂੰ ਕਹਿ ਰਹੇ ਨੇ ਵੀ ਸੰਮਣ ਤਾਂ ਦਿਖਾਓ। ਸਿਵਿਲੀਅਨ ਵਾਲੇ ਨੂੰ ਕਹਿ ਰਹੇ ਨੇ ਵੀ ਤੇਰੀ ਯੂਨੀਫਾਰਮ ਕਿੱਥੇ ਹੈ, ਕਿਹੜਾ ਪਾਰਟ ਹੈ। ਲੇਕਿਨ ਉਹ ਧੂ ਕੇ ਹੀ ਖੜਨ ਵਾਲੀ ਗੱਲ ਸੀ ਔਰ ਉਹਨਾਂ ਨੂੰ ਦਾ 2 ਦਿਨ ਦਾ ਸ਼ਾਇਦ ਪੁਲਿਸ ਰਿਮਾਂਡ ਵੀ ਦਿੱਤਾ ਗਿਆ। ਸੋ ਇਹ ਕਿਉਂਕਿ ਸੁਖਪਾਲ ਸਿੰਘ ਖਹਿਰਾ ਹਾਲਾਂਕਿ ਉਹ ਕਾਂਗਰਸ ਦੇ ਐਮਐਲਏ ਨੇ ਔਰ ਅਸੀਂ ਕੋਈ ਉਹਨਾਂ ਦੀ ਸਮੁੱਚੀ ਸਿਆਸਤ ਨਾਲ ਸਹਿਮਤ ਨਹੀਂ ਹੈ। ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਇਕੱਲੇ ਐਮਐਲਏ ਹੀ ਨਹੀਂ, ਅਮਰਿੰਦਰ ਦੀ ਸਰਕਾਰ ਵੇਲੇ ਆਮ ਆਦਮੀ ਪਾਰਟੀ ਜਿਹੜੀ ਕਿ ਮੇਨ ਆਪੋਜੀਸ਼ਨ ਪਾਰਟੀ ਦੀ ਰੈਕਗਨੀਸ਼ਨ ਸੀ, ਉਹਦੇ ਲੀਡਰ ਵੀ ਸੀ ਔਰ ਉਸ ਤੋਂ ਪਹਿਲਾਂ ਵੀ ਉਹ ਕਾਂਗਰਸ ਸੀ। ਫਿਰ ਇੱਧਰ ਆਏ, ਹੁਣ ਕਾਂਗਰਸ ਨੇ ਵਾਪਸ। ਲੇਕਿਨ ਇੱਕ ਗੱਲ ਜਿਹੜੀ ਉਹਨਾਂ ਦਾ ਇਹਨਾਂ ਦੇ ਪਿਤਾ ਜੀ ਵੀ ਸੁਖਜਿੰਦਰ ਸਿੰਘ, ਹਾਲਾਂ ਉਹਨਾਂ ਬਾਰੇ ਵੀ ਸੀ ਕਿ ਭਾਈ ਉਹ ਕਈ ਵਾਰ ਲੂਜ਼ ਕੈਨਨ ਨੇ, ਕਿੱਧਰ ਨੂੰ ਗੋਲਾ ਛੱਡ ਦੇਣਾ ਪਤਾ ਨਹੀਂ, ਲੇਕਿਨ ਜਿਹੜੇ ਨੇ ਦਬਨ ਵਾਲੇ ਨਹੀਂ ਸੀ। ਸੋ ਇਹੀ ਕਰੈਕਟਰ ਸੁਖਪਾਲ ਸਿੰਘ ਖਹਿਰਾ ਦਾ ਹੈ ਔਰ ਉਹਨਾਂ ਨੇ ਅੱਜ ਉਹ ਪੰਜਾਬ ਦੇ ਵਿੱਚ ਹੁਣ ਫੜੋ ਫੜਾਈ ਦਾ, ਘਰਾਂ ਦੀ ਕੁਰਕੀ ਔਰ ਜੁਝਾਰੂਆਂ ਦੇ ਨਾਂ ਥੱਲੇ ਔਰ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ, ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਟਵੀਟ ਵੀ ਕਰਨ 'ਚ ਸਭ ਤੋਂ ਪਹਿਲਾਂ ਔਰ ਬੋਲ ਕੇ ਆਪਣਾ ਵੀਡੀਓ ਮੈਸੇਜ ਰਿਕਾਰਡ ਕਰਾਉਣ 'ਚ ਵੀ, ਕਿਸਾਨ ਲਹਿਰ ਦੇ ਵੇੜੇ ਤੋਂ ਲੈ ਕੇ ਇਹ ਸਾਰੇ ਪੀਰੀਅਡ। ਸੋ ਇੱਕ ਉਹਨਾਂ ਨੂੰ ਇਹ ਚੁੱਭਦਾ ਸੀ ਕਿ ਬੰਦਾ ਇਲੈਕਟਡ ਨੁਮਾਇੰਦਾ ਹੈ, ਕਾਂਗਰਸ 'ਚ ਬੈਠ ਕੇ ਵੀ ਉਹ ਇਸ ਕਿਸਮ ਦੀਆਂ ਗੱਲਾਂ ਕਰ ਰਹੇ। ਲੇਕਿਨ ਉਹਨਾਂ ਨੇ ਜਿਹੜਾ ਇਹ ਝੂਠਾ ਕੇਸ ਜਿਹੜਾ ਉਹ ਬਣਾਉਂਦੇ ਨੇ ਜਿਹਦੇ 'ਚ ਵੀ ਉਹਨਾਂ ਨੇ ਫਸਾਣਾ ਹੁੰਦਾ ਹੈ, ਸੋ ਉਹਨੂੰ ਹਿਊਮਿਲੇਟ ਵੀ ਕੀਤਾ ਗਿਆ ਸੁਖਪਾਲ ਸਿੰਘ ਖਹਿਰੇ ਨੂੰ। ਔਰ ਇਹ ਬਾਕੀਆਂ ਨੂੰ ਮੈਸੇਜ ਹੈ ਕਿ ਭਾਈ ਜੇ ਤੁਸੀਂ ਆਵਾਜ਼ ਚੁੱਕੋਗੇ ਕੋਈ ਵੀ ਪੰਜਾਬ ਦੇ ਹੱਕ ਦੇ ਵਿੱਚ ਤੇ ਤੁਹਾਨੂੰ ਇਵੇਂ ਹੀ ਜਿਹੜਾ ਉਹ ਬਦਨਾਮ ਵੀ ਕੀਤਾ ਜਾਏਗਾ, ਜ਼ਲੀਲ ਵੀ ਕੀਤਾ ਜਾਏਗਾ ਔਰ ਜੇਲ੍ਹਾਂ ਵੀ ਸੁੱਟਿਆ ਜਾਏਗਾ। ਅਸੀਂ ਵੀਰ ਨਵਤੇਜ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਮਾਫੀ ਚਾਹੁੰਦੇ ਹਾਂ ਕਿ ਰੋਜ਼ਾਨਾ ਵਾਂਗ ਅੱਜ ਅਸੀਂ ਫਿਰ ਲੇਟ ਸ਼ੁਰੂ ਕਰ ਰਹੇ ਹਾਂ, ਕਿਉਂਕਿ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਵੀ ਸਟੂਡੀਓ 'ਚ ਆ ਕੇ ਵੀ ਟੂ ਦਾ ਲਾਸਟ ਮਿਨਟ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਹੁੰਦੀਆਂ ਨੇ। ਅੱਜ ਕਿਉਂਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਦੇ ਨਾਲ ਮੁਲਾਕਾਤ ਸੀ, ਸੋ ਮੈਂ ਦੇਖ ਰਿਹਾ ਸੀ ਵੀ ਲੇਟੈਸਟ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਕੁਛ ਉਸ ਦਾ ਸਾਹਮਣੇ ਆਏ। ਇਸੇ ਤਰ੍ਹਾਂ ਜਿਹੜੀ ਖਬਰ ਅੱਜ ਟ੍ਰੈਂਡ ਕਰ ਰਹੀ ਹੈ ਕਿ ਕਿਵੇਂ ਭਾਰਤੀ ਹੈਕਰਾਂ ਨੇ ਜ਼ਿੰਮੇਵਾਰੀ ਲੈ ਕੇ ਕੈਨੇਡਾ ਦੇ ਮਿਲਟਰੀ ਵੈਬਸਾਈਟ ਨੂੰ ਹੈਕ ਕੀਤਾ, ਉਸ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਸੀ ਕਿ ਭਾਈ ਕੋਈ ਲੇਟੈਸਟ ਹੋਏ ਤਾਂ ਕਿ ਅਸੀਂ ਜਦੋਂ ਤੱਕ ਤੁਹਾਡੀ ਕਚਹਿਰੀ 'ਚ ਆਈਏ ਅਸੀਂ ਵੀ ਸ਼ੁੱਡ ਬੀ ਵੈਲ ਇਕੁਇਪਡ ਵਿਦ ਦਾ ਲੇਟੈਸਟ ਵਟ ਐਵਰ ਇਜ਼ ਹੈਪਨਿੰਗ ਅਰਾਊਂਡ ਦਾ ਗਲੋਬ। ਅਸੀਂ ਤੁਹਾਡੀ ਪੇਸ਼ੈਂਸ ਔਰ ਵੇਟਿੰਗ ਦਾ ਸਬਰ, ਉਸ ਸਬਰ ਦਾ ਜੇਰਾ ਉਸ ਦਾ ਜਿਹੜਾ ਹੈ ਉਸ ਦੀ ਦਾਤ ਦਿੰਦਾ ਹੈ। ਦੇਖੋ ਗੱਲ ਜਦੋਂ ਅਸੀਂ ਦੋ ਟਰਮਸ ਮੈਂ ਇਸਤੇਮਾਲ ਕਰਨਾ ਚਾਹੁੰਦਾ, ਜਦੋਂ ਅਸੀਂ ਜੂਨ 84 ਦੀ ਗੱਲ ਕਰਦੇ ਹਾਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਵੀ ਉਹਨਾਂ ਨੇ ਸਾਡੇ ਤੇ ਅਨਡਿਕਲੇਅਰਡ ਵਾਰ ਥੋਪੀ। ਤੇ ਮੈਨੂੰ ਕਈ ਜਿਹੜੇ ਸਾਡੇ ਨਵੇਂ ਸਿਆਣੇ ਬਣੇ ਨੇ ਉਹ ਕਹਿਣਗੇ ਜੀ ਨਹੀਂ ਇਹ ਤਾਂ ਡਿਕਲੇਅਰਡ ਵਾਰ ਸੀ, ਤੁਸੀਂ ਉਹਨੂੰ ਅਨਡਿਕਲੇਅਰਡ ਕਿਉਂ ਕਹਿੰਦੇ ਹੋ? ਮੈਂ ਕਿਹਾ ਜੀ ਤੁਹਾਨੂੰ ਇਹ ਫਿਰ ਪਤਾ ਨਹੀਂ ਹੈ ਕਿ ਜਦੋਂ
ਮੁਲਕ ਇੱਕ ਦੂਜੇ ਦੇ ਖਿਲਾਫ ਜੰਗ ਦੇ ਵਿੱਚ ਜਾਂਦੇ ਨੇ ਤੇ ਉਸ ਦਾ ਇੱਕ ਪੈਟਰਨ ਹੁੰਦਾ ਹੈ। ਤੁਸੀਂ ਫਸਟ ਵਰਲਡ ਵਾਰ ਦੀ ਹਿਸਟਰੀ ਦੇਖੋ, ਹੂ ਫਾਇਰਡ ਦਾ ਫਸਟ ਸੈਲਵੋ, ਤੇ ਜਦੋਂ ਇੱਕ ਪਾਸਿਓਂ ਹਮਲਾ ਹੁੰਦਾ ਦੂਜਾ ਫਿਰ ਜਿਹੜਾ ਉਹ ਐਲਾਨੇ ਜੰਗ ਕਰਦਾ ਕਿ ਵੀ ਹੁਣ ਅਸੀਂ ਐਟ ਵਾਰ ਹਾਂ। ਤੇ ਜਦੋਂ ਤੁਸੀਂ ਐਟ ਵਾਰ ਹੁੰਦੇ ਹੋ ਦੈਨ ਫਿਰ ਸਾਰੇ ਜਿਹੜੇ ਕਾਇਦੇ ਕਾਨੂੰਨ ਨੇ ਜੰਗ ਦੇ ਉਹ ਬਿਲਕੁਲ ਡਿਫਰੈਂਟ ਹੁੰਦੇ ਨੇ। ਜਦੋਂ ਤੁਸੀਂ ਪੀਸ ਟਾਈਮ 'ਚ ਦੋ ਮੁਲਕ ਭਾਵੇਂ ਉਹਨਾਂ ਦੇ ਜਿੰਨੇ ਮਰਜ਼ੀ ਰਿਲੇਸ਼ਨਸ ਤਲਖ ਨੇ, ਜੋ ਮਰਜ਼ੀ ਅੰਦਰ ਵੜ ਕੇ ਇੱਕ ਦੂਜੇ ਦੇ ਭਾਵੇਂ ਸਾਜ਼ਿਸ਼ੀ ਜਾਂ ਕੁਝ ਹੋਰ ਵੀ ਚੱਲ ਰਿਹਾ ਹੋਏ, ਲੇਕਿਨ ਉਹ ਐਟ ਪੀਸ ਹੁੰਦੇ ਨੇ। ਐਟ ਵਾਰ ਉਦੋਂ ਹੀ ਹੁੰਦੇ ਨੇ ਜੰਗ ਐਲਾਨਿਆ ਜਾਂਦਾ ਕਿ ਵੀ ਵੀ ਆਰ ਐਟ ਵਾਰ। ਉਹ ਤੁਸੀਂ ਈਵਨ ਚਾਈਨਾ ਦੇ ਕੰਟੈਕਸਟ 'ਚ ਜਾਂ ਭਾਰਤ ਪਾਕਿਸਤਾਨ ਜਾਂ ਅਮਰੀਕਾ ਵੱਲੋਂ ਇਰਾਕ 'ਚ ਜਾਂ 9/11 ਤੋਂ ਬਾਅਦ ਜਦੋਂ ਉਹਨਾਂ ਨੇ ਐਲਾਨੇ ਜੰਗ ਕੀਤਾ ਤਾਲਿਬਾਨ ਦੇ ਖਿਲਾਫ ਜਾਂ ਅਫਗਾਨਿਸਤਾਨ ਦੇ, ਤਾਂ ਉਹਨੂੰ ਤੁਸੀਂ ਦੇਖ ਸਕਦੇ ਹੋ। ਅੱਛਾ, ਹੁਣ ਇੱਕ ਜ਼ਮਾਨਾ ਹੁੰਦਾ ਸੀ ਕਿ ਜੰਗ ਦਾ ਐਲਾਨ ਦਾ ਮਤਲਬ ਸੀ ਕਿ ਪਹਿਲੀ ਗੋਲੀ ਕਿਹਨੇ ਦਾਗੀ ਔਰ ਉਸ ਤੋਂ ਫਿਰ ਦੂਜਾ ਫੋਲੋ ਕਰਦਾ ਸੀ। ਹੁਣ ਕਿਉਂਕਿ ਸਾਇੰਸ ਔਰ ਟੈਕਨੋਲੋਜੀ ਨੇ ਇਸ ਕਦਰ ਜਿਹੜੀ ਹੈ ਉਹ ਐਡਵਾਂਸਮੈਂਟ ਕੀਤੀ ਹੈ ਔਰ ਇਸ ਦੇ ਉੱਤੇ ਅਜੇ ਤਾਂ ਇੰਟਰਨੈਟ ਨੂੰ ਕਿਵੇਂ ਕੰਟਰੋਲ ਕਰਨਾ ਹੈ, ਦੁਨੀਆ 'ਚ ਹੇਠ ਦੇ ਨਾਲ ਜੁੜੇ ਹੋਏ ਪਾਰਟ ਜਿਹਨੂੰ ਇੰਟਰਨੈਟ ਰਾਹੀਂ ਇਸਤੇਮਾਲ ਕੀਤਾ ਜਾਂਦਾ, ਈਵਨ ਬਦ ਅਖਲਾਕੀ। ਇੱਕ ਸਪੇਨ ਦਾ ਸ਼ਾਇਦ ਕਸਬਾ ਹੈ ਜਿੱਥੇ ਵਿਚਾਰੀਆਂ ਬੱਚੀਆਂ ਘਰਾਂ 'ਚੋਂ ਨਹੀਂ ਨਿਕਲ ਪਾ ਰਹੀਆਂ ਕਿਉਂਕਿ ਉਹਨਾਂ ਬੱਚੀਆਂ ਦੀਆਂ ਫੋਟੋਆਂ ਉਹਨਾਂ ਦੇ ਵੈਬਸਾਈਟ ਦੂਜੇ ਤੀਜੇ 'ਤੇ ਹੁੰਦੀਆਂ ਨੇ। ਤੇ ਜਿਹੜੀਆਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ ਥੱਲੇ ਤੁਸੀਂ ਭਾਵੇਂ ਜੋ ਮਰਜ਼ੀ ਪਾਇਆ ਹੋਇਆ ਉਹ ਤੁਹਾਨੂੰ ਨੇਕਡ ਕਰ ਸਕਦੇ ਨੇ ਔਰ ਉਹਨਾਂ ਸਾਰਿਆਂ ਦੀਆਂ ਨੇਕਡ ਜਿਹੜੀਆਂ ਤਸਵੀਰਾਂ ਨੇ ਉਹ ਪੋਸਟ ਹੋਈਆਂ। ਸੋ ਕਹਿਣ ਦਾ ਮਤਲਬ ਇਹ ਹੈ ਹੁਣ ਇਹਦੇ ਉੱਤੇ ਇੰਟਰਨੈਸ਼ਨਲ ਈਵਨ ਵਿਦਨ ਕੰਟਰੀ ਵੀ ਕੋਈ ਲਾਅ ਨਹੀਂ ਹੈ ਕਿ ਵੀ ਜਿਨ੍ਹਾਂ ਨੇ ਔਰ ਕਰਨ ਵਾਲੇ ਵੀ ਉਹ 14 ਸਾਲ ਦੇ ਮੁੰਡੇ ਹੀ ਨੇ ਉਹਨਾਂ ਦੇ, ਕਿਉਂਕਿ ਅੱਜ ਕੱਲ੍ਹ ਐਕਸੈਸ ਹੈ ਹਰ ਇੱਕ ਦੀ। ਪਰ ਇਸ ਦੇ ਉੱਤੇ ਕੋਈ ਲਾਅ ਨਹੀਂ ਹੈ ਕਿ ਵੀ ਈਵਨ ਅੱਜ ਜਦੋਂ ਅਸੀਂ ਲਾਇਰਸ ਦੀਆਂ ਦੂਸਰਿਆਂ ਦੀ ਗੱਲ ਕਰਦੇ ਹਾਂ, ਸਾਈਬਰ ਦੇ ਉੱਤੇ ਬਹੁਤ ਘੱਟ ਕਾਨੂੰਨ ਨੇ। ਇੰਟਰਨੈਸ਼ਨਲ ਲਾਅ ਅਸੀਂ ਜਦੋਂ ਬਣਾਏ ਉਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੂਸਰੀ ਤਰ੍ਹਾਂ ਦੇ ਲਾਅ ਸੀ। ਹੁਣ ਇੰਨਾ ਕੁਛ ਇੰਟਰੋਡਿਊਸ ਹੋ ਗਿਆ ਔਰ ਜਿਵੇਂ ਜਦੋਂ ਹੈਕਰਸ ਦੀ ਅਸੀਂ ਗੱਲ ਕਰਦੇ ਹਾਂ, ਹੁਣ ਅੱਗੇ ਤਾਂ ਇਹੀ ਹੁੰਦਾ ਸੀ ਕਿ ਵੀ ਕੋਈ ਜਿਹੜਾ ਲੀਡਰ ਲੈਕਚਰ ਕਰ ਰਿਹਾ ਜਿਹੜਾ ਉਹਨੂੰ ਪਸੰਦ ਨਹੀਂ ਸੀ ਕਰਦਾ, ਟਰਮ ਉਦੋਂ ਵੀ ਯੂਜ਼ ਹੁੰਦੀ ਸੀ ਕਿ ਜੀ ਦੈਟ ਲੀਡਰ ਵਾਜ਼ ਹੈਕਡ ਬਾਈ ਦਾ ਮੌਬ ਔਰ ਹੈਕਡ ਬਾਈ ਵਨ ਪਰਸਨ। ਹੁਣ ਜਦੋਂ ਅਸੀਂ ਹੈਕਿੰਗ ਕਹਿੰਦੇ ਹਾਂ ਕਿਉਂਕਿ ਸਾਰਾ ਕੁਛ ਜਿਹੜਾ ਹੈ ਉਹ ਕੰਪਿਊਟਰ 'ਚ ਆ ਗਿਆ, ਸਾਰਾ ਕੁਛ ਦੀ ਸੌਫਟਵੇਅਰ ਹੈ ਔਰ ਦੂਸਰਾ ਔਰ ਉਹ ਤੁਹਾਡੇ ਜਿੱਥੇ ਮਰਜ਼ੀ ਵੜ ਜਾਣ ਆ ਕੇ ਜਿਹੜੇ ਹੈਕਰ ਨੇ, ਉਹ ਮਿਲਟਰੀ ਸਾਈਟਸ ਹੋਏ, ਇੰਟੈਲੀਜੈਂਸ ਸਾਈਟਸ ਹੋਏ, ਬੈਂਕ ਹੋਣ, ਹੈਲਥ ਡਾਟਾ ਪਿਛਲੇ ਪੀਰੀਅਡ 'ਚ ਕਿੰਨਾ ਡਾਟਾ ਉਹ ਕਿੱਥੇ ਜਾਂਦਾ ਔਰ ਕੀ ਔਰ ਕਿਵੇਂ ਉਹ ਫਿਰ ਬਲੈਕਮੇਲ ਲਈ ਯੂਜ਼ ਕਰਦੇ ਨੇ, ਕਿਵੇਂ ਜਦੋਂ ਬੈਂਕ ਅਕਾਊਂਟਸ ਨਾਲ ਜੁੜਿਆ ਹੋਇਆ ਤੁਹਾਡੀਆਂ ਡਿਟੇਲਸ ਜਾਂਦੀਆਂ ਨੇ ਉਹ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਗਾਇਬ ਹੋ ਜਾਂਦੇ ਨੇ ਤੁਹਾਡੇ ਅਕਾਊਂਟ 'ਚੋਂ। ਔਰ ਅਜੇ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਐਜ਼ ਏ ਵੈਪਨ ਇਸਤੇਮਾਲ ਨਹੀਂ, ਅਜੇ ਤਾਂ ਉਹਦੇ ਨਾਲ ਐਕਸਪੈਰੀਮੈਂਟੇਸ਼ਨ ਹੋ ਰਹੀ ਹੈ ਔਰ ਅਮਰੀਕਾ ਦਾ ਇਹ ਫਿਗਰ ਹੈ ਕਿ ਚਾਈਨਾ ਉਸ ਦੇ ਵਿੱਚ ਇੱਕ ਸਟੈਪ ਅਹੈਡ ਹੈ ਔਰ ਉਹ ਸਾਰੇ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ ਥੱਲੇ ਹੁਣ ਭਾਰਤ ਨੇ ਲੱਖ ਫੌਜ ਜਿਹੜੀ ਹੈ ਉਹ ਉੱਥੇ ਚਾੜੀ ਹੋਈ ਹੈ, ਗਲਵਾਨ ਵੈਲੀ ਤੋਂ ਲੈ ਕੇ ਤੇ ਲਦਾਖ ਤੱਕ। ਉਹ ਸਮਝਦੇ ਨੇ ਕਿ ਜੀ ਅਸੀਂ ਬੜੇ ਬਹਾਦਰ ਠੁਕ ਹੋਏਗਾ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਤੁਹਾਨੂੰ ਜਿਹੜਾ ਉਹ ਸੋਲਜਰ ਉਹੀ ਬਣ ਜਾਂਦੇ ਨੇ, ਉਹਨਾਂ ਦੇ ਜਿਹੜੇ ਅਸਲੀ ਬੰਦੇ ਨਹੀਂ ਹੁੰਦੇ ਉਹੀ ਗਨ ਚਲਾ ਰਹੇ ਨੇ, ਉਹਨਾਂ ਦੇ ਕੋਲ ਹੀ ਉਹ ਸਾਰਾ ਸਿਸਟਮ ਹੈ। ਇਸ ਲੈਵਲ ਦੀ ਟੈਕਨੋਲੋਜੀ ਹੈ, ਉੱਥੇ ਤੁਸੀਂ ਕਿਹਨੂੰ ਗੋਲੀ ਮਾਰੋਗੇ। ਹੁਣ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ ਲੇਕਿਨ ਇੱਕ ਥਰਡ ਕਲਾਸ ਮੁਲਕ ਜਿਹੜਾ ਬਿਲੋ ਦਾ ਪਾਵਰਟੀ ਲਾਈਨ ਜਿਹਦੀ ਪੋਪੂਲੇਸ਼ਨ 40% ਤੋਂ ਵੀ ਘੱਟ ਹੈ ਔਰ ਜਿਹਨੂੰ ਇਸ ਪੀਰੀਅਡ ਦੇ ਵਿੱਚ ਥੋੜ੍ਹੀ ਬਹੁਤ ਜਿਹੜੀ ਪਜ਼ੀਰਾਈ ਮਿਲੀ ਜਾਂ ਬੜਤ ਮਿਲੀ ਕਿਉਂਕਿ ਸੌਫਟਵੇਅਰ ਸੈਕਟਰ ਦੇ ਵਿੱਚ ਉਹਨਾਂ ਨੇ ਇਨਵੈਸਟ ਕੀਤਾ 60s ਦੇ ਵਿੱਚ, ਉਸ 'ਚੋਂ IIT ਔਰ ਦੂਸਰਿਆਂ ਤੀਸਰਿਆਂ 'ਚੋਂ ਆ ਗਏ। ਹੁਣ ਇਹ ਹੈ ਕਿ ਵੀ ਉਹ ਜਿੰਨਾ ਵੀ ਇਹ ਟੈਕਨੋਲੋਜੀ ਹੈ ਸੌਫਟਵੇਅਰ ਨਾਲ ਰਿਲੇਟਡ, ਇਹੀ ਕਾਰਨ ਹੈ ਜੋ ਤਾਂ ਬੜੇ ਫਖਰ ਨਾਲ ਕਹਿਣਗੇ ਦੇਖੋ ਜੀ ਫੇਸਬੁੱਕ ਦਾ ਹੈਡ ਵੀ ਔਰ ਟਵਿੱਟਰ ਦਾ ਵੀ ਤੇ ਫਲਾਣੇ ਯਾਹੂ ਦਾ ਵੀ ਤੇ ਫਲਾਣੇ ਦਾ ਵੀ ਇੰਡੀਅਨ ਹਿੰਦੂ ਬੜੇ ਮਾਣ ਨਾਲ ਕਹਿਣਗੇ। ਹੁਣ ਹਕੀਕਤ ਇਹ ਹੈ ਕਿ ਵੀ ਇੱਥੋਂ ਵਾਲਾ ਮੀਡੀਆ ਜਿਹੜਾ ਇਸ IT ਸੈਕਟਰ 'ਚ ਬੈਠੇ ਹੋਣ ਜਾਂ ਜਿਹਨੂੰ ਆਊਟਸੋਰਸਿੰਗ ਕਿਹਾ ਜਾਂਦਾ ਉਹ ਬੰਗਲੁਰੂ
ਪਤਾ ਨਹੀਂ ਕੀ ਸ਼ਹਿਰਾਂ ਦੇ ਨਾਮ ਬਦਲੇ ਹੋਏ ਨੇ, ਉਹ ਚੇਨਈ, ਉਹਦੇ 'ਚ ਬੈਠੇ ਹੋਏ ਲੋਕ ਨੇ। ਇਹ ਸਾਰੇ ਜਿਹੜੇ ਨੇ ਉਹ ਪ੍ਰੋ ਇੰਡੀਆ ਕੀ ਮਤਲਬ ਉਹਦੇ 'ਚ ਹੀ ਰਾਹ ਨੇ, ਆਪਣੇ ਸੈੱਲ ਵਾੜੇ ਹੋਏ ਨੇ। ਅੱਛਾ। ਹੁਣ ਔਰ ਇਹ ਜਿਹੜੀ ਅੱਜ ਇਹ ਘਟਨਾ ਹੋਈ ਹੈ, ਇਸ ਦੇ ਨਤੀਜੇ ਜਿਹੜੇ ਨੇ ਉਹ ਬੜੇ ਦੂਰਗਾਮੀ ਹੋਣਗੇ, ਕਿਉਂਕਿ ਹੁਣ ਤੱਕ ਜਦੋਂ ਵੈਸਟਰਨ ਪਾਵਰਸ, ਉਹਨਾਂ 'ਚ ਨੈਟੋ ਵਾਲੇ ਹੋਣ ਜਾਂ ਨਾਰਥ ਅਮਰੀਕਾ 'ਚ ਅਮਰੀਕਾ ਕੈਨੇਡਾ ਹੋਏ, ਉਹ ਜਦੋਂ ਐਜ਼ ਏ ਐਨਮੀ ਦੇਖਦੇ ਸੀ ਕਿ ਵੀ ਸਾਡੇ ਸਿਸਟਮ ਨੂੰ ਕੋਈ ਹੈਕ ਕਰ ਸਕਦਾ ਹੈ, ਕੌਣ ਕਰ ਸਕਦਾ ਹੈ, ਕੀ ਹੈ, ਉਹਦੇ ਤੋਂ ਕਿਵੇਂ ਪ੍ਰੋਟੈਕਸ਼ਨ ਕਰਨੀ ਹੈ, ਤੇ ਉਹਨਾਂ ਦੇ ਸਾਹਮਣੇ ਨੰਬਰ 1 ਤੇ ਰਸ਼ੀਆ, ਫਿਰ ਚਾਈਨਾ, ਜਿਹੜੀ ਸਰਕਾਰੀ ਲੈਵਲ ਤੇ। ਇੱਕ ਪ੍ਰਾਈਵੇਟ ਹੈਕਰ ਨੇ ਜਿਨ੍ਹਾਂ ਦਾ ਕਾਰੋਬਾਰ ਇਹ ਹੈ, ਉਹ ਹੈਕ ਕਰਕੇ ਜਾਂ ਈਵਨ ਅਮਰੀਕਾ ਦੇ ਇੱਕ ਐਨਰਜੀ ਸਿਸਟਮ ਦੇ ਵਿੱਚ ਪਿੱਛੇ ਵੜ ਗਏ ਸੀ, ਤੇ ਉਹ ਪੈਸੇ ਲੈ ਕੇ ਉਹਨਾਂ ਨੂੰ ਜਿਹੜਾ ਉਹ ਵਾਪਸ ਕੀਤਾ ਡਾਟਾ ਉਹਨਾਂ ਦਾ, ਤੇ ਉਹ ਜਿਹੜਾ ਸੁਚਾਰੂ ਕੰਮ ਹੋਇਆ। ਸੋ ਇੱਕ ਤਾਂ ਇਹ ਬਿਜ਼ਨਸ ਹੈ, ਜਿਵੇਂ ਠੱਗ ਹੁੰਦੇ ਸੀ ਕਿ ਰਾਹ ਜਾਂਦਿਆਂ ਨੂੰ ਕਿਵੇਂ ਠੱਗਣਾ, ਇਵੇਂ ਉਹ ਹੈਕਰ ਨੇ। ਔਰ ਇਹੀ ਕਾਰਨ ਹੈ ਕਿ ਉਹ ਇਹੀ ਨਹੀਂ ਹੈ ਕਿ ਵੀ ਉਹ ਤੁਹਾਡੀ ਸੌਫਟਵੇਅਰ 'ਚ ਵਾਇਰਸ ਪਾ ਦੇਣਾ। ਤੇ ਇਹਦੇ ਥੱਲੇ ਇਹ ਵੀ ਹੁੰਦਾ ਡਿਸਕਸ ਵੀ ਕਈ ਵਾਰ ਜਿਹੜੀਆਂ ਇਹ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਨੇ, ਉਹਨਾਂ ਨੇ ਐਂਟੀ ਵਾਇਰਸ ਸੌਫਟਵੇਅਰ ਵੇਚਣਾ ਹੁੰਦਾ ਹੈ, ਤੇ ਉਹਨਾਂ ਦੀ ਵੀ ਮਿਲੀ ਭੁਗਤ ਹੁੰਦੀ ਹੈ ਹੈਕਰਸ ਦੇ ਨਾਲ। ਉਹ ਜਦੋਂ ਵੜ ਜਾਂਦਾ ਫਿਰ ਉਹ ਕਹਿਣਗੇ ਜੀ ਲਓ ਅਸੀਂ ਹੁਣ ਫੂਲ ਪ੍ਰੂਫ ਬਣਾ ਦਿੱਤਾ ਹੈ, ਉਹ ਐਂਟੀ ਵਾਇਰਸ ਤੁਸੀਂ ਰਨ ਕਰੋ ਆਪਣੇ ਸਿਸਟਮ 'ਚੋਂ ਜਾਂ ਦੂਜੇ 'ਚੋਂ। ਸੋ ਇੱਕ ਪਾਸੇ ਤਾਂ ਇਹ ਪਾਰਟ ਹੈ, ਇਹਨੂੰ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਕੋਈ ਇਹ ਹੁਣ ਤੱਕ ਇਹ ਨਹੀਂ ਸੀ ਦੇਖਿਆ ਗਿਆ ਕਿ ਵੀ ਇਸ ਕਿਸਮ ਦੀ ਐਕਟੀਵਿਟੀ ਇਲੀਗਲ ਹੈ, ਪਤਾ ਨਹੀਂ ਇੰਟਰਨੈਸ਼ਨਲ ਲਾਅ ਦੇ ਤਾਂ ਅਜੇ ਇਸ ਦੇ ਉੱਤੇ ਬਣੇ ਹੀ ਨਹੀਂ ਹੋਣੇ, ਲੇਕਿਨ ਜਦੋਂ ਕਿਸੇ ਮੁਲਕ ਦੀ ਪਾਲਿਸੀ ਦੇ ਉੱਤੇ, ਜਿਹੜੀ ਪਾਲਿਸੀ ਦਾ ਇਫੈਕਟ ਦੂਸਰੇ ਮੁਲਕ ਦੇ ਉੱਤੇ ਹੋ ਰਿਹਾ ਹੈ, ਉਸ ਦੇ ਸੋ ਕਾਲਡ ਪੈਟਰੀਆਟ ਜਾਂ ਉਹਨਾਂ ਦੇ ਦੇਸ਼ ਭਗਤ ਚੈਲੰਜ ਕਰਕੇ ਕਹਿਣ ਕਿ ਜੀ ਅਸੀਂ ਤੁਹਾਡੇ ਸਿਸਟਮ ਨੂੰ ਹੈਕ ਕਰਾਂਗੇ ਕਿਉਂਕਿ ਤੁਸੀਂ ਆਹ ਕਰ ਰਹੇ ਹੋ, ਫਿਰ ਉਹ ਕਰਕੇ ਕਹਿਣ ਕਿ ਵੀ ਅਸੀਂ ਬਦਲਾ ਲੈ ਲਿਆ ਔਰ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਕਿੱਥੇ ਹੈ। ਐਗਜ਼ੈਕਟਲੀ ਇਹ ਹੋਇਆ, ਔਰ ਇਹਨੂੰ ਅਸੀਂ ਅਨਡਿਕਲੇਅਰਡ ਵਾਰ ਦੇ ਜ਼ੁਮਲੇ 'ਚ ਕਹਿ ਸਕਦੇ ਹਾਂ। ਅਜੇ ਡਿਕਲੇਅਰਡ ਵਾਰ ਤਾਂ ਨਹੀਂ ਹੈ, ਸਵਾਲੀਆ ਨਿਸ਼ਾਨ ਹੈ ਕਿ ਜੇ ਤੁਸੀਂ ਇੱਕ ਮੁਲਕ, ਹੁਣ ਫੌਜ ਜਿਹੜੀ ਹੈ ਉਹ ਹਿਫਾਜ਼ਤ ਲਈ ਹੁੰਦੀ ਹੈ ਮੁਲਕ ਦੀ। ਹੁਣ ਕੈਨੇਡਾ ਔਰ ਭਾਰਤ ਦੇ ਵਿਚਾਲੇ 18 ਸਤੰਬਰ ਤੋਂ, ਅੱਜ 28 ਸਤੰਬਰ ਨੂੰ ਅਸੀਂ ਗੱਲ ਕਰ ਰਹੇ ਹਾਂ, 10 ਦਿਨਾਂ ਦੇ ਵਿੱਚ ਬਹੁਤ ਕੁਝ ਬਦਲਿਆ ਹੈ। ਉਸ ਐਸਪੈਕਟ ਦੇ ਉੱਤੇ ਅਸੀਂ ਗੱਲ ਕਰਾਂਗੇ। ਲੇਕਿਨ 18 ਸਤੰਬਰ ਨੂੰ ਜਿਸ ਦਿਨ ਜਸਟਿਨ ਟਰੂਡੋ ਆਟਵਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਡੀਆ ਨੂੰ ਅਕਿਊਜ਼ ਕਰਦੇ ਨੇ ਕਿ ਭਾਈ ਜਿਹੜਾ ਹੋਮੀਸਾਈਡ, ਜਿਹੜਾ ਕਤਲ ਹਰਦੀਪ ਸਿੰਘ ਨਿੱਜਰ ਦਾ ਹੋਇਆ, ਉਹਦੇ 'ਚ ਇੰਡੀਅਨ ਏਜੰਟ ਇਨਵੋਲਵ ਨੇ। ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਜੂਡੀ ਥਾਮਸ ਜਿਹੜੀ ਆ ਉਹ ਪਵਨ ਕੁਮਾਰ ਰੇ ਨੂੰ ਬਾਹਰ ਕੱਢਦੀ ਹੈ, ਪਰਸੋਨਾ ਨਾਨ ਗ੍ਰੇਟਾ, ਜਿਹੜਾ ਰਾਹ ਦਾ ਉਹਨਾਂ ਦਾ ਡੈਸਕ ਹੈਡ ਸੀ। ਔਰ ਇਸ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਉਹ ਵੀ ਇਸ ਨੂੰ ਫੋਲੋ ਕਰਦੇ ਨੇ ਔਰ ਇੰਡੀਆ ਨੂੰ ਕਹਿੰਦੇ ਨੇ ਕਿ ਕੋਆਪਰੇਟ ਕਰੋ। ਹੁਣ ਇਸ ਸਾਰੇ ਦੇ ਚਲਦਿਆਂ 18 ਸਤੰਬਰ ਨੂੰ ਇਹ ਹੁੰਦਾ ਹੈ। 21 ਸਤੰਬਰ ਨੂੰ ਥ੍ਰੈਟ ਆਉਂਦੀ ਹੈ ਜਿਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਭਾਈ ਇਹ, ਔਰ ਥ੍ਰੈਟ ਆਉਂਦੀ ਹੈ ਜਿਹੜੀ ਆਰਗੇਨਾਈਜੇਸ਼ਨ ਨੇ ਹੁਣ ਆਪਣੇ ਆਪ ਨੂੰ ਕਲੇਮ ਕੀਤਾ ਹੈ ਕਿ ਵੀ ਅਸੀਂ ਜਿਹੜੇ ਹੈ ਉਹ ਭਾਰਤ ਦੇ ਪੈਟਰੀਆਟ, ਭਾਰਤ ਦੇ ਲਈ ਖਲੋਣ ਵਾਲੇ ਲੋਕ ਹੈ। ਔਰ ਇੰਡੀਅਨ ਸਾਈਬਰ ਫੋਰਸ, ਇਹ ਉਹਨਾਂ ਨੇ ਆਪਣਾ ਨਾਂ ਰੱਖਿਆ। ਇਹ ਥ੍ਰੈਟ 21 ਸਤੰਬਰ ਨੂੰ ਇੰਡੀਅਨ ਸਾਈਬਰ ਫੋਰਸ ਦੀ ਥ੍ਰੈਟ ਆਉਂਦੀ ਹੈ। ਔਰ ਉਸ ਦੇ ਵਿੱਚ ਐਗਜ਼ੈਕਟ ਜਿਹੜਾ ਉਹਨਾਂ ਦੇ ਹੁਣੇ ਗਲੋਬ ਐਂਡ ਮੇਲ ਨੇ ਇਹਦੇ ਉੱਤੇ ਕਵਰ ਕੀਤਾ ਕਿ ਵੀ ਇਹ ਜਿਹੜਾ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ, ਕਿਉਂਕਿ ਉਹਨਾਂ ਦੇ ਜਿਹੜੇ ਕੈਨੇਡਾ ਦੇ ਮਿਸਟਰ ਡੈਨੀਅਲ ਲੀ ਬੌਦੀਅਰ, ਹੈਡ ਆਫ ਮੀਡੀਆ ਰਿਲੇਸ਼ਨਸ ਐਟ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਥ੍ਰੈਟ ਉਹਨਾਂ ਵੱਲੋਂ ਇੰਡੀਅਨ ਸਾਈਬਰ ਫੋਰਸ ਵੱਲੋਂ ਆਈ ਸੀ। ਔਰ ਉਹਦੇ ਉਹਨਾਂ ਨੇ ਸਕਰੀਨਸ਼ਾਟ ਵੀ ਪੋਸਟ ਕੀਤੇ ਨੇ ਕਿ ਵੀ ਅਸੀਂ ਤੁਹਾਡੇ ਸਿਸਟਮ ਨੂੰ ਹੈਕ ਕਰਾਂਗੇ। ਔਰ ਬਿਜ਼ਨਸ ਟੁਡੇ ਨੇ ਅੱਜ ਜਿਹੜੀ ਮੇਨ ਖਬਰ, ਔਰ ਗਲੋਬ ਐਂਡ ਮੇਲ ਔਰ ਸਾਰਿਆਂ ਦੀਆਂ ਖਬਰਾਂ ਨੇ, ਕੈਨੇਡੀਅਨ ਆਰਮਡ ਫੋਰਸਿਸ ਵੈਬਸਾਈਟ ਟੈਂਪਰੇਰੀਲੀ ਡਿਸੇਬਲਡ ਬਾਈ ਇੰਡੀਅਨ ਹੈਕਰਸ, ਕਿ ਉਹਨਾਂ ਨੇ ਹੈਕ ਕੀਤਾ, ਉਹਨਾਂ ਦਾ ਮਿਲਟਰੀ ਸਾਈਟ ਜਿਹੜਾ ਉਹ ਡਿਸੇਬਲ ਹੋਇਆ। ਔਰ ਇਹ ਉਹਨਾਂ ਦੇ ਜਿਹੜਾ ਮੇਨ ਬੰਦਾ ਹੈ ਉਹਨਾਂ ਨੇ ਬਰੀਫ ਕੀਤਾ ਕਿ ਵੀ ਇਹ ਜਿਹੜੀ ਟੈਂਪਰੇਰੀ ਸੀ ਬੇਸ਼ੱਕ ਡਿਸਰਪਸ਼ਨ, ਲੇਕਿਨ ਇਹ ਹੋਈ। ਔਰ ਇਹ ਰਿਪੋਰਟ ਜਿਹੜੀ ਹੈ ਟੈਲੀਗ੍ਰਾਫ ਨੇ ਰਿਪੋਰਟ ਕੀਤਾ
कि भी ये जिहड़ा वैबसाइट है दैट फेल विक्टिम टू ए साइबर अटैक orchestrated by a group of hackers identifying themselves as Indian Cyber Force. They claimed responsibility for the attack on X, Twitter ਦੇ ਉੱਤੇ ਜਦੋਂ ਹੈਕ ਹੋ ਗਿਆ। ਪਹਿਲਾਂ ਉਹਨਾਂ ਨੇ 21 ਸਤੰਬਰ ਨੂੰ ਥ੍ਰੈਟ ਕੀਤਾ ਸੀ, ਹੁਣ ਉਹਨਾਂ ਨੇ ਜਿਹੜਾ ਉਸ ਦੀ ਜ਼ਿੰਮੇਵਾਰੀ ਲਈ ਹੈ ਔਰ ਇਹ ਨੂੰਹ ਦੇ ਦੁਪਹਿਰੇ ਇਹ ਡਿਸਰਪਸ਼ਨ ਸ਼ੁਰੂ ਹੋਈ ਔਰ ਬੇਸ਼ੱਕ ਉਹਨਾਂ ਦੇ ਆਫੀਸ਼ੀਅਲ ਨੇ ਕਿਹਾ ਕਿ ਬੜੀ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਅਸੀਂ ਦਰੁਸਤ ਕਰ ਲਿਆ ਸੀ ਔਰ ਉਹਨਾਂ ਨੇ ਫਿਰ ਇਹਦੇ ਤਾਂ ਆਪਣਾ ਸਕਰੀਨਸ਼ਾਟ ਵੀ ਜਿਹੜਾ ਸ਼ੇਅਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵਾਈਲ ਡੈਸਕਟਾਪ ਯੂਜ਼ਰਸ ਹੈਡ ਸਮ ਐਕਸੈਸ ਟੂ ਦਾ ਸਾਈਟ the majority of mobile device users couldn't reach it as reported by the Globe and Mail ਕਿ ਇਸ ਲੈਵਲ ਦੀ ਉਹਨਾਂ ਨੇ ਹੈਕਿੰਗ ਕੀਤੀ ਕਿ ਜਿਹੜੇ ਮੋਬਾਈਲ ਯੂਜ਼ ਕਰਨ ਵਾਲੇ ਸੀ ਉਹਦੇ ਤੱਕ ਐਕਸੈਸ ਨਹੀਂ ਸੀ ਕਰ ਸਕਦੇ ਔਰ ਇਹ ਜਿਹੜਾ ਵੈਬਸਾਈਟ ਹੈ ਗਵਰਨਮੈਂਟ ਦੇ ਜਿਹੜੇ ਕੈਨੇਡਾ ਦੇ ਆਫੀਸ਼ੀਅਲ ਵੈਬਸਾਈਟ ਤੋਂ ਵੱਖਰਾ ਹੈ ਔਰ ਇਹ ਕੈਨੇਡੀਅਨ ਫੋਰਸਿਸ ਜਿਹੜੀਆਂ ਨੇ ਉਹਨਾਂ ਦਾ ਇੰਡੀਪੈਂਡੈਂਟ ਵੈਬਸਾਈਟ ਹੈ। ਹੁਣ ਇਸ ਸਾਰੇ ਦੇ ਉੱਤੇ ਸਟੋਰੀ ਸਾਰਿਆਂ ਨੇ ਕੀਤੀ ਹੈ, ਵਾਇਰ ਨੇ ਵੀ ਇਸ ਦੇ ਉੱਤੇ ਕਮੈਂਟ ਕਰਦਾ ਕਿਹਾ, ਗਲੋਬ ਐਂਡ ਮੇਲ ਨੂੰ ਹੀ ਉਹਨਾਂ ਨੇ ਕੋਟ ਕੀਤਾ ਕਿ ਬਈ ਉਹਨਾਂ ਨੂੰ ਜਦੋਂ ਲਾਸਟ ਵੀਕ ਇਹ ਵਾਰਨਿੰਗ ਆਈ ਸੀ ਤੇ ਉਹਨਾਂ ਨੇ ਆਲਰੇਡੀ ਆਪਣੇ ਐਡਮਿਨਿਸਟ੍ਰੇਟਰਸ ਨੂੰ ਜਿਹੜੇ ਟੈਕਨੋਲੋਜੀ ਨੂੰ ਡੀਲ ਕਰਦੇ ਨੇ ਉਹਨਾਂ ਨੂੰ ਵਾਰਨ ਕਰਤਾ ਸੀ ਕਿ ਬੀ ਵਿਜੀਲੈਂਟ ਆਫ ਇਨਕਰੀਜ਼ ਸਾਈਬਰ ਅਟੈਕਸ ਔਰ ਇਹ ਉਹਨਾਂ ਨੇ ਕਿਹਾ ਕਿ ਵੀ CSC and its Canadian Centre for Cyber Security have observed that geopolitical events often result in an increase in disruptive cyber campaigns ਕਿ ਜਦੋਂ geopolitical ਕੋਈ ਸਿਚੁਏਸ਼ਨ ਬਣਦੀ ਹੈ ਇਹ ਕੈਂਪੇਨ ਹੁੰਦੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਸਾਈਬਰ ਫੋਰਸ ਨੇ ਇਸ ਦੀ ਜਿਹੜੀ ਹੈ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਔਰ ਉਹਦੇ 'ਚ ਵਾਰਨਿੰਗ ਉਹਨਾਂ ਨੇ ਕਿਹਾ ਸੀ ਗੈਟ ਰੈਡੀ ਟੂ ਫੀਲ ਦਾ ਪਾਵਰ ਆਫ ਆਵਰ ਅਟੈਕਸ ਵੀ ਤਿਆਰ ਹੋ ਜਾਓ ਔਰ 2 ਦਿਨ ਬਾਅਦ ਜਦੋਂ ਉਹਨਾਂ ਨੇ ਅਗੇਨ ਕਿ ਉਹਨਾਂ ਨੇ 2 days later it said the Canadian government's allegations and anti-India politics really cross the limits ਕਿ ਕੈਨੇਡਾ ਦਾ ਭਾਰਤ ਵਿਰੋਧੀ ਜਿਹੜਾ ਪ੍ਰਚਾਰ ਹੈ ਔਰ ਉਹਨਾਂ ਦੇ ਇਲਜ਼ਾਮ ਨੇ ਉਹ ਹੱਦਾਂ ਤੋਂ ਬਾਹਰ ਚਲੇ ਗਏ ਨੇ ਔਰ ਹੁਣ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇੰਡੀਆ ਬਲੈਸਡ ਹੈਕਰਸ ਕਾਈਂਡ ਆਫ ਅਨਡਿਕਲੇਅਰਡ ਵਾਰ ਬੇਸ਼ੱਕ ਇਹ ਅਜੇ ਜਦੋਂ ਅਸੀਂ ਸਪੇਸ ਦੇ ਵਿੱਚ ਕਹਿੰਦੇ ਆ ਜਾਂ ਉਹ ਸਾਰੇ ਇਸ ਦਾ ਔਰ ਇਹਨੂੰ ਜੇ ਤੁਸੀਂ ਇਸ ਰੁਖ ਤੋਂ ਦੇਖੋ ਕਿ 2-4 ਦਿਨ ਪਹਿਲਾਂ ਉਹਨਾਂ ਦੇ ਜ਼ਿੰਮੇਵਾਰ ਲੋਕ ਕਹਿ ਰਹੇ ਸੀ ਕਿ ਸਬਮੈਰੀਨਸ ਭੇਜੋ ਪਣਡੁੱਬੀਆਂ ਔਰ ਕੈਨੇਡਾ ਨੂੰ ਉਡਾ ਦਿਓ ਨਿਊਕਲੀਅਰ ਦੇ ਨਾਲ। ਹੁਣ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਂਦਾ ਹੈ ਔਰ ਵਿਦਿਨ ਡੇਜ਼ ਜਿਹੜਾ ਹੈ ਉਹ ਹੈਕਰ ਆਪਣਾ ਕੰਮ ਕਰਦੇ ਨੇ ਸੋ ਜ਼ਾਹਰ ਹੈ ਕਿ ਵੀ ਇਹ ਉਸ ਦਾ ਹੀ ਨਤੀਜਾ ਹੈ ਕਿ ਇਹ ਜੋ ਹੈ ਉਹਨਾਂ ਨੇ ਹੈਕ ਕੀਤਾ। ਹੁਣ ਈਵਨ ਜਿਹੜੇ ਅਮਰੀਕਾ ਦੇ ਵਿੱਚ ਇੱਕ ਸਟੇਜ 'ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਰਿਪਬਲਿਕਨ ਲਾਈਨ ਵਾਲੇ ਕੁਛ ਲੋਕ ਜਿਹੜੇ ਹਮਦਰਦੀ ਰੱਖਦੇ ਸੀ ਜਿਨ੍ਹਾਂ ਨੂੰ ਇਹ ਆਰੀਅਨ ਔਰ ਦੂਜੀ ਥਿਊਰੀ ਦੇ ਨਾਲ ਕਿ ਜੀ ਅਸੀਂ ਵੀ ਆਰੀਅਨ ਤੁਸੀਂ ਵੀ ਆਰੀਅਨ ਉਹਨਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਵੀ ਇਹ ਤਾਂ ਅਸੀਂ ਵੀ ਬੈਟਡ ਔਨ ਦਾ ਰੋਂਗ ਹੋਰਸ ਔਰ ਉਹਨਾਂ 'ਚੋਂ ਇੱਕ ਮਿਸਟਰ ਸੈਮ ਨੇ ਇਹ ਕਾਫੀ ਇਨਫਲੂਐਂਸਰ ਅੱਜ ਕੱਲ੍ਹ ਇੱਕ ਟਰਮ ਇਹ ਵੀ ਯੂਜ਼ ਹੁੰਦੀ ਹੈ ਜਿਹੜਾ ਪੋਲੀਟੀਕਲ ਸਰਕਲ ਨੂੰ ਇਨਫਲੂਐਂਸ ਕਰਦੇ ਨੇ ਉਹਨਾਂ ਨੂੰ ਬਹੁਤ ਸਾਰੇ ਸੈਨੇਟਰ ਫੋਲੋ ਕਰਦੇ ਨੇ ਰਿਪਬਲਿਕਨਸ ਦਾ ਜਿਹੜਾ ਏਜੰਡਾ ਹੈ ਉਸ ਦੇ ਉੱਤੇ ਇਹਨਾਂ ਦਾ ਪ੍ਰਭਾਵ ਹੈ ਔਰ ਮਿਸਟਰ ਸੈਮ ਨੇ ਜਿਹੜਾ ਪਿਛਲੇ ਦਿਨੀ ਟਵੀਟ ਕੀਤਾ ਉਹਨਾਂ ਨੇ ਔਰ ਇਹ ਬੜਾ ਇੰਪੋਰਟੈਂਟ ਹੈ ਸਮਝਣਾ ਕਿ ਵੀ ਜਿਹੜੀ ਖੇਡ ਇਹ ਸਾਡੇ ਨਾਲ ਖੇਡ ਰਹੇ ਸੀ ਔਰ ਅਸੀਂ ਜਿਹੜਾ ਉਹ ਇਹ ਐਡਵੋਕੇਸੀ ਕਰਨ 'ਤੇ ਹੀ ਸੀ ਕਿ ਵੀ ਅਸੀਂ ਤਾਂ ਸੱਤਵਾਦੀ ਹਾਂ ਅੱਤਵਾਦੀ ਨਹੀਂ। ਹੁਣ ਅਮਰੀਕਨਾਂ ਨੂੰ ਵੀ ਇਹਨਾਂ ਦੇ ਥਿੰਕ ਟੈਂਕ ਮੀਡੀਆ ਦਾ ਤਾਂ ਅਸੀਂ ਕਵਰੇਜ ਦੀ ਗੱਲ ਕਰ ਹੀ ਰਹੇ ਹਾਂ ਕਈ ਦਿਨਾਂ ਤੋਂ ਕਿ ਸਾਰੇ ਹੀ ਮੀਡੀਆ ਨੇ ਉਹ ਪ੍ਰਿੰਟ ਹੋਏ ਦੂਜਾ ਹੋਏ ਪਰ ਇਹ ਮਿਸਟਰ ਸੈਮ ਦਾ ਟਵੀਟ ਬੜਾ ਇੰਪੋਰਟੈਂਟ ਹੈ ਔਰ ਇਹ ਤਹਿ ਤੱਕ ਪਹੁੰਚ ਗਿਆ। ਉਹਨੇ ਕਿਹਾ ਵੀ ਵਿਟਨੈਸਡ ਮਿਲੀਅਨਸ ਆਫ ਇੰਡੀਅਨਸ celebrating the murder of a political dissident in Canada this week and heard the ludicrous justifications from their right-wing fanatical diaspora, a group that is clearly far more loyal to India than they are to their adopted countries. ਹੁਣ ਇਹਨਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਜਦੋਂ ਗੁਰਪਤਵੰਤ ਸਿੰਘ ਪੰਨੂ ਦੀ ਇਹ ਸਟੇਟਮੈਂਟ ਕਿ ਜੀ ਜਿਹੜੇ ਕੈਨੇਡਾ ਨੂੰ ਪਿਆਰ ਨਹੀਂ ਹਾਲਾਂਕਿ ਉਸ ਸਟੇਟਮੈਂਟ ਨੂੰ ਤੋੜਿਆ ਗਿਆ ਉਹਨਾਂ ਨੇ ਕਿਹਾ ਵੀ ਜੇ ਇੱਥੇ ਰਹਿਣ ਵਾਲੇ ਹਿੰਦੂ ਤਵੀਆਂ ਨੂੰ
ਭਾਰਤ ਪਿਆਰ ਹੈ, ਉਹਨਾਂ ਦੀ ਲਾਇਲਟੀ ਭਾਰਤ ਨਾਲ ਹੈ, ਫਿਰ ਉਹ ਭਾਰਤ ਜਾ ਸਕਦੇ ਨੇ। ਬਿਲਕੁਲ। ਹੁਣ ਇਹਨੂੰ ਕਿ ਜੀ ਉਹ ਧਮਕੀ ਦੇ ਦਿੱਤੀ ਹਿੰਦੂ ਉਹ ਛੱਡ ਜਾਓ ਕੈਨੇਡਾ ਦੂਜਾ, ਤੁਸੀਂ ਜਦੋਂ ਇੱਕ ਕੰਟੈਕਟ, ਔਰ ਇਹ ਗੱਲ ਹੁਣ ਮਿਸਟਰ ਸੈਮ ਕਹਿ ਰਹੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹ ਦੇਖਿਆ ਵੀ ਲੱਖਾਂ ਲੋਕ, ਮਿਲੀਅਨਸ, ਲੱਖਾਂ ਵੀ ਕਰੋੜਾਂ ਵੀ ਆ ਜਾਂਦੇ ਨੇ, ਇੱਕ ਜਿਹੜਾ ਸਿਆਸੀ ਤੌਰ ਤੇ ਨਾ ਸਹਿਮਤ ਹੈ ਉਹਦਾ ਮਰਡਰ ਹੁੰਦਾ ਹੈ ਕੈਨੇਡਾ 'ਚ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਜਿਹੜੇ ਉਹਨਾਂ ਦਾ ਡਾਇਸਪੋਰਾ ਹੈ, ਇਹ ਹੁਣ ਡਾਇਸਪੋਰਾ ਹਿੰਦੂ ਤੋਂ ਵੀ ਅਮਰੀਕਾ ਹੋਏ ਕੈਨੇਡਾ ਹੋਏ, ਉਹ ਜਿਵੇਂ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ, ਉਹਨੇ ਕਿਹਾ ਵੀ ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਵੀ ਉਹ ਜਿਹਨਾਂ ਧਰਤੀਆਂ ਨੂੰ ਉਹਨਾਂ ਨੇ ਅਡਾਪਟ ਕੀਤਾ ਉਹਦੇ ਨਾਲ ਲਾਇਲ ਨਹੀਂ ਹੈਗੇ, ਉਹ ਤਾਂ ਭਾਰਤ ਦੇ ਨਾਲ ਹੀ ਲਾਇਲ ਨੇ। ਫਿਰ ਉਹਨਾਂ ਨੇ ਕਿਹਾ ਵੀ ਹਰਡ ਦੇਅਰ ਵਾਇਲੈਂਟ ਰਿਵੈਂਜ ਫੈਂਟੈਸੀਜ਼ ਅਬਾਊਟ ਦ ਐਂਗਲੋ ਸੈਕਸਨ ਕੰਟਰੀਜ਼ ਟੂ, ਕਿ ਉਹਨਾਂ ਦਾ ਅਸੀਂ ਬਦਲੇ ਦੀ ਭਾਵਨਾ ਦੇਖਿਆ ਵੀ ਉਹ ਸਾਨੂੰ ਵੀ ਗਾਲਾਂ ਕੱਢ ਰਹੇ ਨੇ ਕਿ ਜੀ ਤੁਸੀਂ ਗੁਲਾਮੀ ਲਿਆਂਦੀ ਏ, ਅਮਰੀਕਾ ਭਾਰਤ ਦਾ ਗੌਰਵ, ਭਾਰਤ ਦਾ ਪ੍ਰਾਈਡ ਉੱਪਰ ਚੜਿਆ ਨਹੀਂ ਦੇਖਣਾ ਚਾਹੁੰਦੇ, ਵਿਸ਼ਵ ਗੁਰੂ ਨਹੀਂ ਦੇਖਣਾ ਚਾਹੁੰਦੇ। ਉਹ ਕਹਿੰਦੇ ਨੇ ਵੀ ਤੁਸੀਂ ਅਡਾਪਟ ਕੰਟਰੀ ਇੱਥੇ ਰਹਿ ਰਹੇ ਹੋ, ਗੁਣ ਹੋਣਾ ਤੁਸੀਂ, ਤੁਹਾਡੀ ਲਾਇਲਟੀ ਤਾਂ ਉੱਥੇ ਲਾਈ ਕਰਦੇ, ਔਰ ਤੁਸੀਂ ਜਿਹੜਾ ਮਰਡਰ ਵੀ ਕੀਤਾ ਔਰ ਤੁਸੀਂ ਸਾਨੂੰ ਵੀ ਗਾਲਾਂ ਕੱਢ ਰਹੇ ਹੋ। ਆਈ ਪਰਸਨਲੀ ਸਾ ਏ ਫਾਸ਼ਿਸਟਿਕ ਕੰਟਰੀ ਇਹ ਸਕੇਰੀ ਕੰਟਰੀ। ਉਹਨੇ ਕਿਹਾ ਜੀ ਮੈਨੂੰ ਪਰਸਨਲੀ ਕਿ ਕਿਵੇਂ ਇੱਕ ਫਾਸ਼ੀਵਾਦੀ ਮੁਲਕ ਹੈ, ਮੈਂ ਕਿਵੇਂ ਇੱਕ ਡਰ ਪੈਦਾ ਹੋਇਆ, ਇਹ ਕੰਟਰੀ ਦੈਟ ਵਾਂਸ ਪਾਵਰਫੁਲ ਵਿਲ ਬੀ ਐਜ਼ ਬੈਡ ਔਰ ਵਰਸ ਦੈਨ ਚਾਈਨਾ, ਕਿ ਅਜੇ ਤਾਂ ਇਹ ਰਿੜਨਾ ਸਿੱਖ ਰਹੇ ਨੇ, ਜਿੱਦਣ ਇਹ ਖਲੋਣਾ ਜਾਂ ਭੱਜਣਾ ਸਿੱਖ ਗਏ ਇਹ ਤਾਂ ਚੀਨ ਤੋਂ ਵੀ ਬਦਤਰ ਹੋਣਗੇ। ਇਹ ਕਿਉਂਕਿ ਅਮਰੀਕਾ 'ਚ ਪ੍ਰੈਜ਼ੈਂਟਲੀ ਇਕਨੋਮਿਕਲੀ ਦੂਜੇ ਤੀਜੇ ਉਹਨਾਂ ਨੇ ਚਾਈਨਾ ਨੂੰ ਹੀ ਆਪਣਾ ਟਾਰਗੇਟ ਰੱਖਿਆ ਹੋਇਆ ਹੈ। ਆਈ ਆਲਸੋ ਸਾ ਹਾਊ ਦੇਅਰ ਮੀਡੀਆ ਆਪਰੇਟਸ ਇਕੁਅਲੀ ਐਜ਼ ਕੰਟੈਂਪਟੇਬਲ, ਕਹਿੰਦੇ ਮੈਂ ਇਹ ਵੀ ਦੇਖਿਆ ਵੀ ਉਹਨਾਂ ਦਾ ਮੀਡੀਆ ਕਿਵੇਂ ਆਪਰੇਟ ਕਰਦਾ ਹੈ, ਵੀ ਉਹ ਵੀ ਬਿਲਕੁਲ ਨਿੰਦਣਯੋਗ। ਦਿਸ ਇੰਡੀਆ ਇਜ਼ ਏ ਮੋਰਟਲ ਡੇਂਜਰ ਟੂ ਦਾ ਯੂਨਾਈਟਿਡ ਸਟੇਟਸ ਐਂਡ ਇਟਸ ਐਲਾਈਜ਼, ਕਿ ਇਹ ਜਿਹੜਾ ਭਾਰਤ ਇਹਨਾਂ ਫਾਸ਼ੀਵਾਦੀ ਹਿੰਦੂ ਤਵੀਆਂ ਨਾਲ ਔਰ ਜਿਹੜੇ ਇੱਥੇ ਅਡਾਪਟਡ ਕੰਟਰੀ ਦੇ ਵਿੱਚ ਆ ਕੇ ਉਹਨਾਂ ਦੇ ਗੁਣ ਗਾਇਨ ਕਰ ਰਹੇ ਨੇ, ਇਹ ਬਹੁਤ ਖਤਰਾ ਹੈ ਅਮਰੀਕਾ ਨੂੰ ਵੀ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਵੀ। ਇਟ ਇਜ਼ ਐਨ ਐਨਸ਼ੀਐਂਟ ਬਿਊਟੀਫੁਲ ਸਿਵਲਾਈਜੇਸ਼ਨ steeped in glorious accomplishments and traditions, but right now it is incredibly dangerous, ਕਿ ਭਾਰਤ ਦੀ ਇੱਕ ਪੁਰਾਣੀ ਸੱਭਿਅਤਾ ਹੈ, ਚੰਗੀ ਸੱਭਿਅਤਾ, ਜਿਸ ਦੀਆਂ ਜਿਹੜੀਆਂ ਨੇ ਗੌਰਵਮਈ ਪ੍ਰਾਪਤੀਆਂ ਵੀ ਰਹੀਆਂ ਨੇ, ਉਹਨਾਂ ਦੀਆਂ ਰਵਾਇਤਾਂ ਨੇ, ਪਰ ਇਸ ਵੇਲੇ ਉਹ ਬਹੁਤ ਜ਼ਿਆਦਾ ਖਤਰਨਾਕ ਬਣ ਚੁੱਕਾ ਹੈ। ਅਮਰੀਕਾ ਨੀਡਸ ਟੂ ਫੋਰਸ ਰਿਫਾਰਮਸ ਔਰ ਐਲਸ ਪ੍ਰੀਵੈਂਟ ਦੇਅਰ ਰਾਈਜ਼। ਇਮੀਗ੍ਰੇਸ਼ਨ ਪਾਲਿਸੀਜ਼ ਨੀਡ ਟੂ ਬੀ ਸਕਰੂਟੀਨਾਈਜ਼ਡ ਕੇਅਰਫੁਲੀ, ਕਿ ਜਾਂ ਤਾਂ ਅਮਰੀਕਾ ਜਿਹੜਾ ਉਹ ਭਾਰਤ ਦੀ ਬਾਂਹ ਮਰੋੜ ਕੇ ਬੰਦੇ ਦੇ ਪੁੱਤ ਬਣਾਏ ਉਹਨਾਂ ਨੂੰ, ਇਹ ਹੈ ਮਤਲਬ ਫੋਰਸ ਰਿਫਾਰਮ, ਤੇ ਜਾਂ ਜਿਹੜਾ ਇਹਨਾਂ ਦੇ ਵਧਣ ਨੂੰ ਕੱਟ ਦੇ ਕਿ ਬਈ ਇਹਨਾਂ ਦਾ ਸਿਰ ਫੇਹ ਦਿਓ। ਔਰ ਇਹ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੇ ਜਿੱਥੋਂ ਹੇੜਾਂ ਦੀਆਂ ਹੇੜਾਂ ਆ ਰਹੀਆਂ ਨੇ, ਇਹਨਾਂ ਦੇ ਉੱਤੇ ਵੀ ਇਹਨੂੰ ਸਕਰੂਟੀਨਾਈਜ਼ ਕੀਤਾ ਜਾਏ ਇਸ ਇਮੀਗ੍ਰੇਸ਼ਨ ਪਾਲਿਸੀ ਨੂੰ। ਆਈ ਸਿੰਸੀਅਰਲੀ ਐਪਰੀਸ਼ੀਏਟ ਮੋਦੀ, ਕਿ ਮੈਂ ਸੱਚੇ ਦਿਲ ਨਾਲ ਮੋਦੀ ਦੀ ਤਾਰੀਫ ਕਰਦਾ ਹਾਂ ਫਾਰ ਰਿਵੀਲਿੰਗ ਹਿਮਸੈਲਫ ਐਂਡ them while they are still weak, ਕਿ ਮੋਦੀ ਦਾ ਧੰਨਵਾਦ ਕਿ ਉਹਨੇ ਆਪਣੀ ਔਕਾਤ ਜਾਂ ਉਹਨਾਂ ਦਾ ਕੀ ਹੈ ਖਾਸਾ ਔਰ ਮੁਲਕ ਦਾ ਖਾਸਾ ਕੀ ਹੈ ਉਹ ਰਿਵੀਲ ਕਰ ਦਿੱਤਾ, ਉਹ ਜਗਜ਼ਾਰ ਕਰਤਾ, ਅਜੇ ਜਦੋਂ ਕਿ ਉਹ ਕਮਜ਼ੋਰ ਨੇ, ਅਜੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਦਿਸ ਇਜ਼ ਬੈਡ ਇੰਡੀਆ, ਇਹ ਬਹੁਤ ਮਾੜਾ ਭਾਰਤ ਹੈ। ਸੈਨੇਟਰਸ, ਉਹ ਸੈਨੇਟਰਸ ਨੂੰ ਔਰ ਸਾਰੇ ਸੈਨੇਟਰ ਨੂੰ ਉਹਨੇ ਇਹ ਟਵੀਟ ਕਿ ਦਿਸ ਇਜ਼ ਬੈਡ ਇੰਡੀਆ ਸੈਨੇਟਰਸ, ਦੇ ਨੀਡ ਟੂ ਬੀ ਕੰਟੇਨਡ ਅੰਟਿਲ ਏ ਗੁੱਡ ਇੰਡੀਆ ਐਮਰਜਿਸ, ਕਿ ਜਦੋਂ ਤੱਕ ਕੋਈ ਚੰਗਾ ਭਾਰਤ ਨਹੀਂ ਨਿਕਲਦਾ ਸਾਹਮਣੇ ਇਹਨਾਂ ਨੂੰ ਦਬਾ ਦਿਓ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਗੱਲ ਹੈ ਕਿ ਵੀ ਜਿਹੜਾ ਪਾਰਟ 39 ਸਾਲ ਤੋਂ ਅਸੀਂ ਸਫ਼ਰ ਕਰ ਰਹੇ ਸੀ, ਹੁਣ ਭਾਰਤ ਦਾ ਜਿਹੜਾ ਉਹ ਗੰਦਾ ਚਿਹਰਾ ਹੈ ਉਹ ਬੇਨਕਾਬ ਹੋਇਆ। ਇਸ ਲੈਵਲ ਰਾਈਟ ਵਿੰਗਰਸ ਨੂੰ ਵੀ ਸਮਝ ਆਉਣੀ ਸ਼ੁਰੂ ਹੋਈ ਹੈ ਕੀ ਹੈ। ਔਰ ਅਸੀਂ ਸਮਝਦੇ ਹਾਂ ਵੀ ਪਹਿਲਾਂ ਅਮਰੀਕਾ ਨੂੰ, ਅਜੇ ਤਾਂ ਉਹਨਾਂ ਨੇ ਕੈਨੇਡਾ 'ਚ ਕੀਤਾ ਹੈ, ਕੈਨੇਡਾ ਅਮਰੀਕਾ ਫਾਈਵ ਆਈਜ਼ ਕੰਟਰੀ, ਸੋ ਪਹਿਲਾਂ ਤਾਂ ਇਹ ਜਿੰਨੇ IT ਸੈਕਟਰ 'ਚ ਅਸੀਂ ਪਹਿਲਾਂ ਤੋਂ ਇਹ ਕਹਿੰਦੇ ਵੀ ਰਹੇ ਹਾਂ ਵਨਸ ਇਨ ਏ ਵਾਈਲ ਕਿ ਬਈ ਇਹ ਕੱਢੋ ਸਾਰੇ ਬਾਹਰ, ਇਹਨਾਂ ਨੂੰ ਤੁਸੀਂ ਜਿਹੜਾ ਆਊਟਸੋਰਸ ਕਰਕੇ ਦੂਜਾ ਆਪਣੇ ਡਾਟੇ ਇਹਨਾਂ ਨੂੰ ਫੜਾਏ ਹੋਏ ਨੇ, ਇਹ ਤਾਂ ਪੈਸੇ ਲਈ, ਅੱਗੇ ਤਾਂ ਸੀ ਵੀ ਪੈਸੇ ਲਈ ਕੁਝ ਵੀ ਕਰ ਸਕਦੇ ਨੇ, ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਵੀ ਪੈਸੇ ਲਈ ਕਿੱਥੋਂ ਤੱਕ ਜਾ ਸਕਦੇ ਨੇ, ਪਰ ਹੁਣ ਤਾਂ ਇਹਨਾਂ ਦੇ ਵਿੱਚ ਅੰਧ ਭਗਤ ਜਾਂ ਮੋਦੀ ਭਗਤੀ ਜਾਂ ਸੋ ਕਾਲਡ ਭਾਰਤ ਭਗਤੀ, ਇਹਨਾਂ ਨੂੰ ਤਾਂ ਇੰਡੀਆ ਲਫ਼ਜ਼ ਨਾਲ ਨਫ਼ਰਤ ਹੋ ਗਈ, ਭਾਰਤ ਖੜਾ ਕਰਤਾ ਹੈ।
ਤੇ ਇਹ ਕਿਸ ਹੱਦ ਤੱਕ ਜਾਣਗੇ, ਇਹ ਕੈਨੇਡਾ ਦਾ ਅਜੇ ਤਾਂ ਮਾਈਨਰ ਡੈਮੇਜ ਹੋਇਆ ਹੈ, ਲੇਕਿਨ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਨੂੰ ਨੱਥ ਪਾਉਣੀ ਪਏਗੀ ਔਰ ਇਹ ਬਹੁਤ ਜ਼ਰੂਰੀ ਹੈ। ਹਾਲਾਂ ਅੱਜ ਐਸ ਜੈ ਸ਼ੰਕਰ ਦੀ ਐਂਟਨੀ ਬਲਿੰਕਨ ਦੇ ਨਾਲ ਮੁਲਾਕਾਤ ਹੋਈ, ਮੈਨੂੰ ਸੀ ਸ਼ਾਇਦ ਕੋਈ ਪ੍ਰੈਸ ਕਾਨਫਰੰਸ ਜਾਂ ਦੂਜਾ ਹੋਏ, ਉਹਦੇ ਚੋਂ ਕੁਝ ਨਹੀਂ ਨਿਕਲਿਆ। ਔਰ ਐਨ ਕਾਨਫਰੰਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਅਗਲਾ ਆਪਣਾ ਜਿਹੜਾ ਗੋਲਾ ਦਾਗਦਿਆਂ ਕਿਹਾ ਸੀ ਕਿ ਸਰਟਨਲੀ ਐਂਟਨੀ ਬਲਿੰਕਨ ਜਿਹੜਾ ਹੈ ਉਹ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਡਿਸਕਸ ਕਰੇਗਾ ਐਸ ਜੈ ਸ਼ੰਕਰ ਦੇ ਨਾਲ। ਜਦੋਂ ਬਾਹਰ ਵੀ ਨਿਕਲਿਆ ਐਸ ਜੈ ਸ਼ੰਕਰ, ਉਹਦੀ ਜਿਹੜੀ ਹੈ ਉਹੀ ਜਿਵੇਂ ਮੈਂ ਕਿਹਾ ਸੀ ਕਿ UN ਦੇ ਉਹ ਜਦੋਂ ਖੜਾ ਉਸ ਦੇ ਉੱਤੇ ਬੋਲਣ ਦੇ ਲਈ ਤੇ 10 ਸਾਲ ਬੁੱਢਾ ਹੋ ਗਿਆ ਇੱਕ ਰਾਤ ਦੇ ਵਿੱਚ। ਹੁਣ ਮੈਨੂੰ ਲੱਗਦਾ ਜਿੰਨੇ ਦਿਨ ਅਮਰੀਕਾ ਰਹੇਗਾ ਉਨੇ ਦਿਨ ਉਹ ਸਾਲ ਵੱਧਦੇ ਜਾਣੇ ਨੇ। ਹੁਣ ਵਾਪਸ ਜਾ ਕੇ ਉਹਦੀ ਮਾਰਿਸ਼ ਮੁਰਿਸ਼ ਕਰਕੇ ਚਵਨਪ੍ਰਾਸ਼ ਖਵਾਉਣ, ਕੋਈ ਹੋਰ ਸਾਂਡੇ ਦੇ ਤੇਲ ਦੀ ਮਾਲਿਸ਼ ਕਰ ਦੇਣ ਔਰ ਹੋਰ ਨਹੀਂ ਤਾਂ ਸ਼ਿਲਾਜੀਤ ਖਵਾ ਦੇਣ ਥੋੜ੍ਹੀ ਬਹੁਤ ਉਹਨੂੰ। ਅਦਰਵਾਈਜ਼ ਮੈਨੂੰ ਲੱਗਦਾ ਵੀ ਮੁੜ ਕੇ ਇਹ ਨਾ ਹੋਏ ਜੋ ਇਹਦਾ ਹਾਲ ਹੋ ਰਿਹਾ ਵਾਸ਼ਿੰਗਟਨ 'ਚ ਵੀ, ਕੋਈ ਉਹ ਖੁਦ ਹੀ ਟਵੀਟ ਕਰਕੇ ਪਾ ਰਿਹਾ ਜੀ ਮੈਂ ਫਲਾਣੀ ਨੂੰ ਮਿਲ ਲਿਆ, ਮੈਂ ਫਲਾਣੇ ਥਿੰਕ ਟੈਂਕ 'ਚ ਗਿਆ। ਕੋਈ ਮੀਡੀਆ ਕਵਰੇਜ ਦਾ ਇਸ ਵੇਲੇ ਉਹ ਛਿੱਤਰ ਮਾਰ ਰਹੇ ਨੇ ਔਰ ਇਹ ਜਿਹੜੇ ਨੇ ਉਹ ਮੋਦੀ ਜਿਹੜਾ ਖੁਦ ਤੇ ਨਹੀਂ ਆਇਆ ਛਿੱਤਰ ਖਾਣ ਨੂੰ, ਇਹਨੂੰ ਭੇਜ ਦਿੱਤਾ ਹੈ। ਲੇਕਿਨ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕੈਨੇਡਾ ਵਾਲੇ ਕਾਫੀ ਕੌਸ਼ੀਅਸ ਨੇ ਕਿ ਕੋਈ ਵੀ ਉਹ ਕਿਸੇ ਮੁੱਦੇ ਤੇ ਘੱਟ ਰਿਐਕਟ ਕਰਦੇ ਨੇ। ਪਾਕਿਸਤਾਨ ਦੇ ਇੱਕ ਪ੍ਰੋਮੀਨੈਂਟ TV ਚੈਨਲ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੈਨੇਡੀਅਨ ਐਮਬੈਸੀ ਨਾਲ ਵੀ ਸੰਪਰਕ ਕੀਤਾ ਜਿਹੜੀ ਪਾਕਿਸਤਾਨ 'ਚ ਹੈ ਕਿ ਵੀ ਅਸੀਂ ਕੈਨੇਡੀਅਨ ਵਰਜ਼ਨ ਵੀ ਲੈਣਾ ਚਾਹੁੰਦੇ ਹਾਂ। ਜੇ ਉਹਨਾਂ ਦਾ ਕੋਈ ਨੁਮਾਇੰਦਾ ਵੀ RCMP ਦਾ ਗੱਲ ਕਰੇ ਤਾਂ ਇੱਕ ਬੈਲੈਂਸਡ ਹੋਏਗਾ ਸਿੱਖਾਂ ਦਾ। ਤੇ ਕੈਨੇਡੀਅਨ ਐਮਬੈਸੀ ਨੇ ਜਿਹੜਾ ਰਿਸਪੌਂਸ ਭੇਜਿਆ ਉਹ ਚੈਨਲ ਨੇ ਸਾਨੂੰ ਭੇਜਿਆ, ਉਹਦੇ 'ਚ ਉਹਨਾਂ ਨੇ ਕਿਹਾ ਵੀ ਐਕਨੋਲੇਜ ਦੇਅਰ ਆਰ ਮੈਨੀ ਕੁਐਸਚਨਸ ਔਨ ਦਾ ਇਨਵੈਸਟੀਗੇਸ਼ਨ। ਅਸੀਂ ਇਸ ਨੂੰ ਮੰਨਦੇ ਹਾਂ ਕਿ ਸਵਾਲ ਨੇ ਇਨਵੈਸਟੀਗੇਸ਼ਨ ਤੇ, ਵੀ ਆਰ ਕਮਿਟਡ ਟੂ ਆਨਸਰਿੰਗ ਦੈਮ ਵੈਨ ਵੀ ਕੈਨ। ਅਸੀਂ ਕਮਿਟਡ ਆ ਉਹਨਾਂ ਦਾ ਜਵਾਬ ਦੇਵਾਂਗੇ ਜਦੋਂ ਅਸੀਂ ਦੇ ਸਕੇ। ਹਾਊਐਵਰ ਦਿਸ ਰਿਮੇਨਸ ਐਨ ਐਕਟਿਵ ਇਨਵੈਸਟੀਗੇਸ਼ਨ ਐਂਡ ਵੀ ਨੀਡ ਟੂ ਰਿਸਪੈਕਟ ਦੈਟ ਪ੍ਰੋਸੈਸ, ਕਿਉਂਕਿ ਅਜੇ ਇਹ ਕੇਸ ਇਨਵੈਸਟੀਗੇਸ਼ਨ 'ਚ ਹੈ ਔਰ ਉਸ ਪ੍ਰੋਸੈਸ ਨੂੰ ਸਾਨੂੰ ਜਿਹੜਾ ਉਸ ਦਾ ਸਨਮਾਨ ਕਰਨਾ ਚਾਹੀਦਾ। The active and ongoing investigation into homicide of Hardeep Singh Nijjar in Surrey, BC remains a priority investigation for the Integrated Homicide Investigation Team, and we have and will continue to work closely with our local, provincial and national police agencies and partners in order to advance this investigation. ਹੁਣ ਜ਼ਾਹਰ ਹੈ ਦੋ ਲਫ਼ਜ਼ ਕਾਮਨ, ਇੱਕ ਸੁਸਾਈਡ ਹੁੰਦਾ ਜਦੋਂ ਬੰਦਾ ਆਪਣਾ ਆਪ ਐਂਡ ਕਰਦਾ ਹੈ, ਹੋਮੀਸਾਈਡ ਹੁੰਦਾ ਕਿਸੇ ਦਾ ਕੋਈ ਮਰਡਰ ਕਰੇ। ਸੋ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੇਸ ਦੀ ਉਹਨਾਂ ਦੀ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਟਿਵ ਟੀਮ ਕਰ ਰਹੀ ਹੈ। ਉਹਨਾਂ ਨੇ ਕਿਹਾ ਵੀ ਸਾਡੀ ਪ੍ਰਾਇਰਟੀ ਹੈ, ਅਸੀਂ ਕਲੋਜ਼ਲੀ ਲੋਕਲ, ਪ੍ਰੋਵਿੰਸ਼ੀਅਲ, ਨੈਸ਼ਨਲ ਪੁਲਿਸ ਏਜੰਸੀਜ਼ ਦੇ ਨਾਲ ਵੀ ਜਿਹੜਾ ਉਹ ਰਾਬਤਾ ਕਰਕੇ ਕੰਮ ਕਰ ਰਹੇ ਹਾਂ, ਇਹਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਤੋਰ ਰਹੇ ਹਾਂ। ਐਜ਼ ਮੈਂਸ਼ਨਡ, given this investigation is ongoing, the RCMP will not provide additional information at this time. ਕਿਉਂਕਿ RCMP ਵੱਲੋਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈ ਜਿਹਦੇ ਥੱਲੇ ਚੱਲ ਰਿਹਾ, ਉਹਨਾਂ ਨੇ ਕਿਹਾ ਵੀ ਕਿਉਂਕਿ ਇਸ ਵੇਲੇ ਅਸੀਂ ਇਨ ਦਾ ਮਿਡਲ ਆਫ ਇਨਵੈਸਟੀਗੇਸ਼ਨ ਹੈ, ਇੰਟੈਂਸਿਵ ਚੱਲ ਰਿਹਾ, ਇਸ ਲਈ ਅਸੀਂ ਇਸ ਦੇ ਉੱਤੇ ਹੋਰ ਜਾਣਕਾਰੀ ਨਹੀਂ ਦੇ ਸਕਦੇ। ਯਾਨੀ ਕਿ ਕੋਈ ਉਹਨਾਂ ਦਾ ਨੁਮਾਇੰਦਾ ਜਾਂ ਇਸ ਦੇ ਉੱਤੇ ਇਹੀ ਉਹਨਾਂ ਦੀ ਫਾਈਨਲ ਸਟੇਟਮੈਂਟ ਹੈ। ਸੋ ਉਹ ਬੜੇ ਹਰ ਗੱਲ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਉਹ ਪ੍ਰੋਗਰੈਸ ਕਰ ਰਹੇ ਨੇ ਔਰ ਅਸੀਂ ਰਿਸਪੈਕਟ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਇਹ ਜਿਹੜਾ ਕਤਲ ਹੈ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਣਾ ਚਾਹੀਦਾ। ਇਹਨਾਂ ਦੇ ਸਾਰੇ ਡਿਪਲੋਮੈਟ ਡੀਫੈਂਗ ਕਰਨੇ ਚਾਹੀਦੇ ਨੇ, ਡਿਪਲੋਮੈਟਿਕ ਕਮਿਊਨਿਟੀ ਇਹਨਾਂ ਦੀ ਖਤਮ ਕਰਨੀ ਚਾਹੀਦੀ ਹੈ, ਅੰਡਰ ਟਰਾਇਲ ਲਿਆਉਣਾ ਚਾਹੀਦਾ। ਔਰ ਇਹ ਜਿਹੜਾ ਉਹਨਾਂ ਨੇ ਉਹਨਾਂ ਦੇ ਮਿਲਟਰੀ ਵੈਬਸਾਈਟ ਦੇ ਉੱਤੇ ਸਾਈਬਰ ਅਟੈਕ ਕਰਕੇ ਉਹ ਹਿੰਦੂਤਵੀ ਫੋਰਸ ਆਪਣੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਰਹੀ ਹੈ, ਇਹਨਾਂ ਦੇ ਜਿੱਥੇ ਜਿੱਥੇ ਪਛਾਣ ਕਰਕੇ ਇਹਨਾਂ ਸਾਰਿਆਂ ਦੀ ਪ੍ਰੋਫਾਈਲਿੰਗ ਕਰਨੀ ਚਾਹੀਦੀ ਹੈ। ਜਿਹੜੇ ਇਹਨਾਂ ਦੇ ਤੁਹਾਡੇ ਉਹ ਸਾਰੇ ਦੇ ਉੱਤੇ ਬੈਠੇ ਹੋਏ ਨੇ ਇਹਨਾਂ ਨੈਟਵਰਕਸ ਦੇ ਵਿੱਚ ਇਹਨਾਂ ਨੂੰ ਚਲਾਉਣ ਵਾਲੇ, ਇਹਨਾਂ ਸਾਰਿਆਂ ਨੂੰ ਜ਼ਰਾ ਬਲੈਕ ਲਿਸਟ ਕਰੋ ਔਰ ਇਹਨਾਂ ਨੂੰ ਵੀ ਨਾਲ ਤੋਰੋ ਵਾਪਸ। ਔਰ ਅਲਟੀਮੇਟਲੀ ਸਾਡੀ ਐਕਸਪੈਕਟੇਸ਼ਨ ਹੋਏਗੀ ਕਿ ਜਦੋਂ ਇਹ ਜਾਂਚ ਮੁਕੰਮਲ ਹੁੰਦੀ ਹੈ
ਕਲਪਰਟ ਤਾਂ ਨਜ਼ਰ ਆ ਰਿਹਾ ਕੌਣ ਹੈ। ਇਹਨੂੰ ਫਿਰ ਜਿਹੜਾ ਹੈ ਇਹਦਾ ਮਿਡਲ ਨਹੀਂ ਛੱਡਣ ਵਾਲੀ ਗੱਲ ਹੋਣੀ, ਇਹਨੂੰ ਇੰਟਰਨੈਸ਼ਨਲ ਲਾਅ ਦੇ ਥੱਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾਂ ਇੰਡੀਆ ਦੇ ਨੂੰ ਇੱਕ ਰੌਗ ਸਟੇਟ ਡਿਕਲੇਅਰ ਕਰਨਾ, ਉਸ ਦੇ ਉੱਤੇ ਸੈਂਕਸ਼ਨਸ ਲਾਉਣੀਆਂ ਔਰ ਅਲਟੀਮੇਟਲੀ ਜਿਹੜਾ ਹੈ ਉਸ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣ ਬ੍ਰੇਕ, ਔਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।